वेलकम बैक इन आवर प्रोग्राम जी। डॉक्टर साहब हुण साडे दर्शकां नूं दसो अज दे दिन दी सिख हिस्टरी एंड वर्ल्ड हिस्टरी विच की अहमियत है। सिख हिस्टरी के हवाले नाल 1982 ਦੇ ਵਿੱਚ 19 ਨਵੰਬਰ ਤੋਂ 4 ਦਸੰਬਰ 82 ਤੱਕ ਏਸ਼ੀਅਨ ਗੇਮਾਂ ਦਿੱਲੀ 'ਚ ਹੋਣੀਆਂ ਸੀ। ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਇੰਦਰਾ ਗਾਂਧੀ ਬਾਰ-ਬਾਰ ਸਮਝੌਤੇ ਕਰਕੇ ਮੁੱਕਰ ਰਹੀ ਸੀ। ਸਵਰਨ ਸਿੰਘ ਨੂੰ ਵਿੱਚ ਪਾਇਆ, ਉਹ ਵੀ ਸਮਝੌਤਾ ਤੋੜ ਦਿੱਤਾ। तो फिर अकाली दल ने ऐलान किया कि भी असी 19 नवंबर तो 4 दसंबर तक इन्हां खेडां दे मौके जिहड़ा है अपने प्रोटेस्ट करांगे। भजन लाल ने शंभू बैरीयर तो लैके ते दिल्ली एंट्री तक सारे पासे नाके ला दिते जिवें इत्थे इमीग्रेशन लांदी है जी। और कोई भी सिख जिहड़ा है भावें वो फौजी यूनीफॉर्म से उन्हें जनरल अरोड़ा मैंबर पार्लीमेंट दूजे सब नूं रोक रोक के जलील करके वापस मोड़िया गया, गड्डियां चों ला के बसां चों ला के। और मैनूं उदों दा एक वाक़या याद है, एक फौजी लैफ्टिनेंट जनरल रिटायर्ड जिहड़ा चंडीगढ़ च रहिंदा सी, वो इस एशियन खेडां दा कुछ समा पहलां ਸਿੰਘਾਂ ने उत्थे कोई सैमीनार कराना सी तो उत्थे वो गए उहदे कोल कि जी सानूं दिओ कि भी साडे नाल। वो कहंदा भी तुहानूं काहदे पैसे दियां मैं, किहड़ा धक्का हो रिहा, मैं लैफ्टिनेंट जनरल रिटायर होया है, मेरा मुंडा एक मेजर है एक दूजा है, तुसीं एवें फजूल कर रहे हो। ਹੁਣ ਉਹ ਵੀ ਏਸ਼ੀਆ 82 ਪੂਰਾ ਸੱਜ ਧੱਜ ਕੇ ਗਿਆ। ਸ਼ੰਭੂ ਬੈਰਤ ਲੱਗਾ, ਲੰਬੇ ਧੜੰਗੇ ਜਾਟ ਨੇ ਰੋਕਿਆ, ਇਹ ਰੋਕ ਗੱਡੀ ਤੇ। ਉਹਨੇ ਆਪਣਾ ਸ਼ਨਾਖਤੀ ਕਾਰਡ ਕੱਢ ਕੇ ਉਹਨੂੰ ਦਿਖਾਇਆ। ਉਹਨੂੰ ਕਹਿੰਦਾ ਹਰਿਆਣਵੀ ਇਹ ਗੱਤੋ ਸਾ ਨਾ ਦਿਖਾਲ ਮੁਝਕੋ ਉੱਤਰ ਕਾਰਮਾਸ ਹੈ ਜੀ। ਤੇ ਉਹ ਫਿਰ ਉੱਥੋਂ ਹੀ ਵਾਪਸ ਮੁੜਿਆ। ਫਿਰ ਉਹਨਾਂ ਨੂੰ ਸੁਨੇਹਾ ਘਲਾਇਆ ਉਹਨੇ ਕਿ ਜੀ ਆ ਕੇ ਲੈ ਜਾਓ ਜੀ ਸੇਵਾ, ਇਹ ਵਾਕਿਆ ਹੀ ਤੇ ਸਾਡੇ ਨਾਲ ਬਹੁਤ ਹੋ ਰਿਹਾ। ਸੋ ਇਹ ਵਾਕਿਆ ਜਿਹੜਾ ਇਹ ਫਿਰ ਲਗਾਤਾਰ ਹਿਊਮਿਲੇਟ ਕੀਤਾ ਸਿੱਖਾਂ ਨੂੰ। वर्ल्ड हिस्टरी के हवाले नाल 1493 ਦੇ ਵਿੱਚ कोलंबस ने ਜਦੋਂ ਆਪਣੇ ਸੈਕੰਡ ਵੋਇਜ ਵੇਲੇ ਆਇਆ ਤੇ ਪੋਰਟੋ ਰੀਕੋ ਇਹ ਲੱਭਿਆ ਜੀ। 1891 ਦੇ ਵਿੱਚ ਲੰਡਨ ਸ਼ਹਿਰ ਦੀ ਜੈਵਨ ਸਟਰੀਟ ਦੇ ਵਿੱਚ ਬੜੀ ਜ਼ੋਰਦਾਰ ਅੱਗ ਲੱਗੀ। 1893 ਚ ਪਹਿਲੀ ਵਾਰ ਅਮਰੀਕਾ 'ਚ ਇੱਕ ਰੰਗੀਨ ਮੈਗਜ਼ੀਨ ਕਲਰਡ ਮੈਗਜ਼ੀਨ ਇਹ ਛਪਣੀ ਸ਼ੁਰੂ ਹੋਈ। 1933 ਚ ਪਹਿਲੀ ਵਾਰ ਸਪੇਨ ਦੇ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। 1933 ਸਿੱਖ ਔਰਤਾਂ ਨੂੰ 1925 ਚ ਗੁਰਦੁਆਰਾ ਐਕਟ ਦੇ ਥੱਲੇ ਸ਼੍ਰੋਮਣੀ ਕਮੇਟੀ 'ਚ ਹੱਕ ਮਿਲਿਆ ਸੀ। 1962 ਦੇ ਵਿੱਚ ਫਿਡਾਲ ਕਾਸਟਰੋ ਨੇ ਇਹ ਮੰਨ ਲਿਆ ਕਿ ਜਿਹੜੀਆਂ ਸੋਵੀਅਤ ਮਿਸਾਈਲਾਂ ਤਾਇਨਾਤ ਕੀਤੀਆਂ ਉਹਨਾਂ ਨੂੰ ਉਹ ਰਿਮੂਵ ਕਰ ਲਏ ਗਏ। 1977 ਚ ਇਜਿਪਟ ਦੇ ਪ੍ਰੈਜ਼ੀਡੈਂਟ ਸਦਾਤ ਨੇ ਇਜ਼ਰਾਈਲ ਦਾ ਦੌਰਾ ਕੀਤਾ। 1985 ਚ ਪਹਿਲੀ ਵਾਰ ਰੀਗਨ ਔਰ ਗੋਰਬਾਚੌਫ ਜਿਹੜੇ ਨੇ ਪਹਿਲੀ ਵਾਰ ਮਿਲੇ ਔਰ ਬਾਅਦ ਦੇ ਵਿੱਚ ਉਹ ਜਿਹੜੀ ਜਰਮਨ ਵਾਲ ਵੀ ਟੁੱਟੀ ਔਰ ਕੋਲਡ ਵਾਰ ਦਾ ਐਂਡ ਹੋਇਆ, ਭਾਵੇਂ ਹੁਣ ਨਵਾਂ ਵਾਰ ਸ਼ੁਰੂ ਹੋ ਗਿਆ ਜੀ। 1990 ਚ ਨੈਟੋ ਤੇ ਵਾਰਸਾ ਪੈਕਟ, ਕਿਉਂਕਿ ਇੱਕ ਦੀ ਸਪੋਰਟ ਅਮਰੀਕਾ ਕਰਦਾ ਸੀ, ਨਾਨ ਅਲਾਈਨਡ ਟ੍ਰੀਟੀ ਆਰਗੇਨਾਈਜੇਸ਼ਨ ਵਾਰਸਾ ਪੈਕਟ ਕਮਿਊਨਿਸਟ ਬਲਾਕ ਸੀ, ਉਹਨਾਂ ਨੇ ਆਪਸ ਦੇ ਵਿੱਚ ਪੈਕਟ ਕੀਤਾ ਵੀ ਅਸੀਂ ਫਿਊਚਰ 'ਚ ਕੋਈ ਜੰਗ ਨਹੀਂ ਕਰਾਂਗੇ। 2002 ਚ ਅਮਰੀਕਨ ਗਵਰਨਮੈਂਟ ਨੇ 224 ਏਅਰਪੋਰਟ ਨੇ ਅਮਰੀਕਾ ਦੇ ਵਿੱਚ, ਉਹਨਾਂ ਸਾਰਿਆਂ ਦਾ ਸਿਕਿਉਰਿਟੀ ਅਰੇਂਜਮੈਂਟ ਜਿਹੜਾ ਹੈ ਸਿਕਿਉਰਿਟੀ ਪ੍ਰਬੰਧ ਉਹ ਆਪਣੇ ਹੱਥ 'ਚ ਲੈ ਲਿਆ। ਨਹੀਂ ਤਾਂ ਸਟੇਟ ਜਾਂ ਪ੍ਰਾਈਵੇਟ ਏਜੰਸੀਆਂ ਸੀ, ਹੁਣ ਸਾਰੇ ਹੀ ਅੰਡਰ ਫੈਡਰਲ ਨੇ, ਇਸ ਲਈ ਸਾਰੇ ਪਾਸੇ ਤਲਾਸ਼ੀਆਂ ਦਾ ਇੱਕੋ ਹੀ ਮੈਨੂਅਲ ਹੈ। 2010 ਦੇ ਵਿੱਚ ਦਲਾਈ ਲਾਮਾ ਨੇ ਇਹ ਚਾਰਜ ਲਾਇਆ ਕਿ ਜੀ ਤਿੱਬਤ ਦੇ ਵਿੱਚ ਜਿਹੜੀ ਮੈਂਡਰਿਨ ਚਾਈਨੀਜ਼ ਡਾਇਲੈਕਟ ਲਾਗੂ ਕੀਤੀ ਜਾ ਰਹੀ ਹੈ ਇਹ ਤਿੱਬਤ ਦਾ ਕਲਚਰਲ ਜੈਨੋਸਾਈਡ ਹੈ ਜੀ। ਸੋ ਜੇ ਹੁਣ ਮੈਂਡਰਿਨ ਲਾਗੂ ਕਰਕੇ ਲਾਮੇ ਨੂੰ ਲੱਗਦਾ, ਦਲਾਈ ਲਾਮੇ ਨੂੰ ਵੀ ਉੱਥੇ ਕਲਚਰਲ ਜੈਨੋਸਾਈਡ ਹੈ, ਤੇ ਜਿਹੜਾ ਸੰਸਕ੍ਰਿਤ ਲਾਗੂ ਕਰਕੇ ਅੱਜ ਇਹ ਕਲਚਰਲ ਜੈਨੋਸਾਈਡ ਨਹੀਂ ਹੈ ਕਿ ਕਿਸ ਤਰੀਕੇ ਨਾਲ, ਕਿਉਂਕਿ ਲੈਂਗੁਏਜ ਨੂੰ ਖਤਮ ਕਰਨਾ ਇਹ ਉਸ ਜੈਨੋਸਾਈਡ ਦਾ ਹਿੱਸਾ ਹੁੰਦਾ। ਸੋ ਸਾਡਾ ਤਾਂ ਫਿਜ਼ੀਕਲ ਕਲਚਰਲ ਸਟੈਟਿਸਟੀਕਲ ਸਾਰੇ ਜੈਨੋਸਾਈਡ ਸਾਡੇ ਹੋ ਰਹੇ ਨੇ ਜੀ। ਡਾਕਟਰ ਸਾਹਿਬ ਬਿਲਕੁਲ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਸੰਤ ਰਾਮਪਾਲ ਨੂੰ ਹਰਿਆਣਾ ਪੁਲਿਸ ਨੇ ਉਸ ਦੇ ਡੇਰੇ ਵਿੱਚੋਂ ਗ੍ਰਿਫਤਾਰ ਕਰ ਲਿਆ ਹੈ। ਇਸ ਕਾਰਵਾਈ ਵਿੱਚ 6 ਬੇਗੁਨਾਹਾਂ ਦੀਆਂ ਜਾਨਾਂ ਵੀ ਗਈਆਂ ਹਨ, ਜਿਨ੍ਹਾਂ ਵਿੱਚ ਬੀਬੀਆਂ ਅਤੇ ਬੱਚੇ ਸ਼ਾਮਲ ਹਨ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਅੱਜ ਮੇਰਾ ਰੇਡੀਓ ਟਾਕ ਸ਼ੋ ਵੀ ਸੀ ਟੋਰਾਂਟੋ, ਇਸ ਇਸ਼ੂ ਦੇ ਉੱਤੇ ਹੀ ਮੈਂ ਬਰੀਫ ਕੀਤਾ, ਹੋਰ ਵੀ ਗੱਲਬਾਤ ਕਿਤੇ ਹੋ ਰਹੀ ਸੀ। ਮੈਂ ਕਿਹਾ ਵੀ ਇਸ ਦੀ ਕਿਉਂਕਿ ਸਾਰੀ ਰਿਐਲਿਟੀ ਬਾਹਰ ਨਹੀਂ ਆਈ, ਪਰ ਇੱਕ ਗੱਲ ਸਾਹਮਣੇ ਆਈ ਔਰ ਕੱਲ੍ਹ ਅਸੀਂ ਇਹ ਡਿਸਕਸ ਵੀ ਕੀਤਾ ਸੀ ਕਿ ਇਹਨੇ ਰਾਮਪਾਲ ਨੇ ਆਰੀਆ ਸਮਾਜ ਦੇ ਖਿਲਾਫ ਵੀ ਸਟੈਂਡ ਲਿਆ। ਉਹ ਦੇਵੀ ਦੇਵਤਿਆਂ ਨੂੰ ਨਹੀਂ ਸੀ ਮੰਨਦਾ ਔਰ ਉਹਨੇ ਕਬੀਰ ਜੀ ਦੀ ਜਿਹੜੀ ਸਿੱਖਿਆਵਾਂ ਨੇ ਜਿਨ੍ਹਾਂ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੁਮ ਕਤ ਹਮ ਕਤ ਲੋਹੂ ਤੁਮ ਕਤ ਦੂਧ। ਕਿ ਇਹ ਬ੍ਰਾਹਮਣ ਜੇ ਤੂੰ ਉੱਚਾ ਹੈ ਇਸ ਲਈ ਇਹ ਬਣਦਾ ਕਿ ਤੂੰ ਬ੍ਰਹਮਾ ਦੇ ਮੂੰਹ 'ਚੋਂ ਨਿਕਲਿਆ ਹੈ, ਪਰ ਮਾਂ ਦੀ ਕੁੱਖ 'ਚੋਂ ਤੂੰ ਵੀ ਉਵੇਂ ਹੀ ਜਨਮ ਲਿਆ ਜਿਵੇਂ ਬਾਕੀਆਂ ਨੇ ਲਿਆ, ਤੂੰ ਮੂੰਹ ਥਾਣੀ ਤਾਂ ਨਹੀਂ ਨਿਕਲਿਆ ਹੈ ਤੇ ਤੂੰ ਤੇਰੀਆਂ ਰਗਾਂ 'ਚ ਵੀ ਖੂਨ ਹੈ, ਕੋਈ ਦੁੱਧ ਤਾਂ ਨਹੀਂ ਹੈ, ਸਾਡੇ ਵੀ ਉਹੀ ਖੂਨ ਹੈ।
ਤੇ ਇਹ ਤੂੰ ਉੱਚਾ ਕਿਵੇਂ ਹੋਇਆ? ਸੋ ਮੈਂ ਸਮਝਦਾ ਵੀ ਕਿਉਂਕਿ ਇਹ ਕਬੀਰ ਪੰਥ ਨਾਲ ਸੰਬੰਧਿਤ ਇਸ ਦੀ ਲਾਈਨ ਬੜੀ ਸਪਸ਼ਟ ਸੀ, ਔਰ ਜਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਜਿਹਦੇ 'ਚ ਬਿਊਰੋਕਰੇਸੀ, ਜੁਡੀਸ਼ਰੀ, ਹਰਿਆਣਾ ਗਵਰਨਮੈਂਟ, ਸੈਂਟਰ ਗਵਰਨਮੈਂਟ ਇਨ ਲਾਈਨ ਔਰ ਡੇਰਿਆਂ ਨੂੰ ਇੱਕ ਪਾਸੇ ਪ੍ਰੋਟੈਕਟ ਕਰ ਰਹੇ ਨੇ, ਉਧਰ ਉਹਦੀ ਗ੍ਰਿਫਤਾਰੀ ਹੋ ਰਹੀ ਹੈ, ਬਾਹਰ ਐਂਬੂਲੈਂਸ ਖੜੀ ਹੈ ਉਹਨੂੰ ਲੈ, ਇਧਰ ਬੀਜੇਪੀ ਦਾ ਜਿਹੜਾ ਜਨਰਲ ਸੈਕਟਰੀ ਹੈ ਉਹ ਬਾਦਲ ਨੂੰ ਲਿਖ ਰਿਹਾ ਕਿ ਜੀ ਪੰਜਾਬ 'ਚ ਸੁਰੱਖਿਆ ਬਣਾਓ, ਸਾਰੇ ਡੇਰਿਆਂ ਦੀ ਹੋਏ, ਹਰ ਇੱਕ ਨੂੰ ਕਹਿਣ ਦੀ ਆਜ਼ਾਦੀ ਹੋਏ, ਪੂਰਿਆਂ ਨੂੰ ਪੂਰਾ, ਇਹ ਕਨਸਟੀਟਿਊਸ਼ਨ ਹੈ, ਫ੍ਰੀ ਦੇਸ਼ ਹੈ। ਇਹ ਫਰੀडम ਹਰਿਆਣੇ ਦੇ ਮਾਮਲੇ 'ਚ ਕਿੱਥੇ ਚਲੀ ਗਈ? ਉਹਨੇ ਕੋਈ ਗੈਰ ਅਖਲਾਕੀ ਕੰਮ ਨਹੀਂ ਕੀਤਾ ਹੋਇਆ ਰਾਮਪਾਲ ਨੇ, ਕੋਈ ਉਹਦੇ ਖਿਲਾਫ ਉਹਨੇ ਮਰਡਰ ਨਹੀਂ ਕੀਤਾ। ਉਹਦੇ ਹਰਿਆਣਵੀ ਜਾਟਾਂ ਨੇ ਉਹਦਾ ਇੱਕ ਡੇਰਾ ਢਾਇਆ, ਡੇਰੇ ਤੇ ਹਮਲਾ ਕੀਤਾ, ਉਹਦਾ ਕਬਜ਼ਾ ਲੈ ਲਿਆ ਜ਼ਬਰਦਸਤੀ, ਉਹ ਸੁਪਰੀਮ ਕੋਰਟ 'ਚ ਨੇ ਕੇਸ ਜਿੱਤਿਆ, ਉਹ ਅਦਾਲਤ 'ਚ ਪੇਸ਼ ਨਹੀਂ ਹੋਇਆ। ਉਹਨੂੰ ਲੱਗਿਆ ਹੋਣਾ ਕਿ ਵੀ ਨਹੀਂ ਇੱਥੇ ਰਾਈਟ ਜਿਹੜਾ ਜਸਟਿਸ ਮਿਲਣਾ, ਪਰ ਜਿਸ ਤਰੀਕੇ ਨਾਲ ਇਸ ਸਾਰੇ ਨੂੰ ਟਾਰਗੇਟ ਕੀਤਾ ਹੈ ਔਰ ਦੂਜਿਆਂ ਨੂੰ ਸੌਦਾ ਸਾਧ ਹੋਏ, ਰਾਧਾ ਸਵਾਮੀ ਹੋਣ, ਪ੍ਰੋਟੈਕਸ਼ਨ ਹੈ, ਇਹ ਦੱਸ ਰਿਹਾ ਵੀ ਇਹ ਨੈਫੇਰੀਅਸ ਏਜੰਡਾ ਹੈ ਔਰ ਇਹ ਸਿਰਫ ਕੋਈ ਕਾਨੂੰਨੀ ਅਵੇਲਨਾ ਨਹੀਂ ਹੈ। ਇਹ ਬਿਗਰ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੀ ਕਬੀਰ ਸਾਹਿਬ ਦੀਆਂ ਟੀਚਿੰਗ ਦੇ ਨਾਲ ਖੜੀ ਗੱਲ ਹੈ, ਆਰੀਆ ਸਮਾਜ ਔਰ ਬ੍ਰਾਹਮਣਵਾਦ ਦੋਨਾਂ ਨੂੰ ਚੈਲੰਜ ਕਰਦੇ ਆ, ਇਹ ਖਤਰਾ ਹੈ ਇਹਨਾਂ ਦਾ। ਸੋ ਮੇਰਾ ਕੰਸੀਡਰਡ ਓਪੀਨੀਅਨ ਇਹਦੇ ਤੇ ਇਹੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦਾ ਸ਼ਲੋਕ 21 ਔਰ 22 ਚੁਣੇ ਨੇ ਜੀ। ਜਿਨ ਪਿਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੈ ਰੱਖਾਂ ਸਮਾਲ। ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ, ਸਤਿਗੁਰ ਸੋ ਚਿਤ ਲਾਏ, ਤਿਨ ਕੀ ਦੁੱਖ ਭੁੱਖ ਹੋਮੈ ਵੱਡਾ ਰੋਗ ਗਿਆ, ਨਿਰਦੋਖ ਭੈ ਲਿਵ ਲਾਏ। ਗੁਣ ਗਾਵੇਂ ਗੁਣ ਉਚਰੈ, ਗੁਣ ਮੈਂ ਸਵੈ ਸਮਾਏ, ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਜੀ ਕਿ ਵੀ ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਆਪਣੇ ਅੰਦਰ ਵਸਾਇਆ, ਜਿਨ ਪ੍ਰਿਆ ਸੋ ਨੇਹੋ, that beloved with whom I am in love, friend of mine is with me। ਹੁਣ ਇਹਨੂੰ ਕਹਿੰਦੇ ਨੇ ਕਿ ਵੀ ਮੇਰੇ ਨਾਲ ਮੇਰਾ ਵਾਹਿਗੁਰੂ ਪਿਆਰ ਹੈ। ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ, ਉਹ ਹਮੇਸ਼ਾ ਮੇਰੇ ਨਾਲ ਨੇ। ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ, ਮੇਰਾ ਪਿਆਰਾ ਵਾਹਿਗੁਰੂ ਹਮੇਸ਼ਾ ਮੇਰੇ ਨਾਲ ਹੈ, ਅੰਦਰ ਬਾਹਰ ਫਿਰਦੇ ਆ ਵੀ। ਔਰ ਜਿਨ੍ਹਾਂ ਨੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਨੂੰ ਯਾਦ ਕੀਤਾ, ਉਹਨਾਂ ਦੀ ਦੁੱਖ ਭੁੱਖ ਹਉਮੈ ਤਿੰਨੋਂ ਹੀ ਚੀਜ਼ਾਂ, ਸੌਰੋ, ਹੰਗਰ, ਈਗੋ, ਵੱਡਾ ਰੋਗ ਗਿਆ, ਇਹ ਬਿਮਾਰੀਆਂ ਗਈਆਂ, ਉਹ ਲਿਵ ਉਹਨਾਂ ਦੀ ਨਿਰੰਕਾਰ ਨਾਲ ਜੁੜਦੀ ਹੈ। ਤੇ ਗੁਣ ਗਾਵੇਂ ਗੁਣ ਉਚਰੇ, ਸਦਾ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਚਾਰਦੇ ਨੇ। ਗੁਣ ਮੈਂ ਸਵੈ ਸਮਾਏ, ਉਹਨਾਂ ਦੀ ਨੀਂਦ ਵੀ ਜਿਹੜੀ ਆ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਹੀ ਹੁੰਦੀ ਹੈ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਇਹ ਨਿਰੰਕਾਰ ਦੇ ਨਾਲ ਸਹਿਜ ਦੇ ਵਿੱਚ ਮਿਲਾਪ ਪੂਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ। ਤੇ ਜਦੋਂ ਪ੍ਰਭੂ ਮਿਲਦਾ ਤੇ ਫਿਰ ਉਹ ਸਹਿਜ ਦੀ ਅਵਸਥਾ, ਇਕੁਪੋਇਸ, ਟ੍ਰੈਂਕੁਇਲਿਟੀ, ਪੀਸ, ਸੈਰੇਨਿਟੀ ਜਿਹੜੀ ਹੈ ਉਹ ਹਾਸਲ ਹੁੰਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।